एक कारखाने के मालक जिन्हों कोल अपनी दुकान आ, गोदाम आ, कारखाना आ, उन्होंने ये दिन भी आपां सिर्फ एक पक्ष वेखते हैं कि जिन्ना जानी नुकसान होया, पर इस तो इलावा माली नुकसान भी बहुत लोगों का होया जिहड़े पीढ़ियां तो कारोबार करते आ रहे सी, उन्होंने भी छाबड़ियां के उपर आना पिया। जो उस समय वापरिया असीं चाहुंदे आ कि तुसीं साडे नाल ओह याद साझी करो, क्योंकि तुसीं उस समय इत्थे मौजूद सी, तुसीं ओह सारा दृश्य वेखे ने। ਜਦੋਂ ਅਟੈਕ ਸ਼ੁਰੂ ਹੋਇਆ ਦਰਬਾਰ ਸਾਹਿਬ ਦਾ ਕਰਫਿਊ ਸ਼ੁਰੂ ਹੋਏ, ਹੜਤਾਲਾਂ ਹੋਈਆਂ, ਉਸ ਤੋਂ ਬਾਅਦ ਕਰਫਿਊ ਪੰਜਾਬ ਪੁਲਿਸ ਲੱਗੀ, BSF ਲੱਗੀ, ਮਿਲਟਰੀ ਤੱਕ ਲੱਗੀ। ਸਾਡੀਆਂ ਜਿਹੜੀਆਂ ਦੁਕਾਨਾਂ ਸੀ ਨਾ ਉਹ ਕਰਫਿਊ ਇਹਨਾਂ ਲਾ ਤੇ ਬੰਦ ਕਰਕੇ ਤੇ ਚਲੇ ਗਏ। 2 ਦਿਨਾਂ ਬਾਅਦ ਮਹਾਰਾਜ ਗੁਰੂ ਅਰਜਨ ਸਾਹਿਬ ਜੀ ਦਾ ਸ਼ਹੀਦੀ ਗੁਰਪੁਰਬ ਜਿਹੜਾ ਆਇਆ, ਉਹ ਸ਼ਹੀਦੀ ਗੁਰਪੁਰਬ ਦੇ ਵਿੱਚ ਮੈਂ ਆਪਣੇ ਪਰਿਵਾਰ ਸਮੇਤ ਦਰਬਾਰ ਸਾਹਿਬ ਦੇ ਅੰਦਰ ਸੀ ਤੇ ਨਾਲ ਹੀ ਆਵਾਜ਼ ਆ ਗਈ ਹੈ ਜੀ ਕਰਫਿਊ ਲੱਗ ਗਿਆ, ਨਿਕਲ ਜਾਓ ਨਿਕਲ ਜਾਓ ਨਿਕਲ ਜਾਓ। ਹਾਲਾਤ ਇਹੋ ਜਿਹੇ ਗਏ ਸੀ ਜਦੋਂ ਅਸੀਂ ਨੱਸ ਕੇ ਆਪਣੇ ਘਰਾਂ ਨੂੰ ਗਏ ਆ, ਉਸ ਤੋਂ ਬਾਅਦ ਸਾਨੂੰ ਮੌਕਾ ਮੁੜ ਕੇ ਨਹੀਂ ਮਿਲਿਆ। ਨਾ ਆਪਾਂ ਦੁਕਾਨਾਂ ਰਹੀਆਂ, ਨਾ ਕੁਛ ਰਿਹਾ। ਪਾਪੜਾਂ ਵਾਲਾ ਬਾਜ਼ਾਰ, ਮਨਿਆਰਾਂ ਵਾਲਾ ਬਾਜ਼ਾਰ, ਕੌਲਸਰ ਅੱਧਾ ਖਤਮ ਹੋ ਚੁੱਕਾ ਸੀ। ਉਸ ਦੁਕਾਨ ਤੋਂ ਇੱਕ ਸੂਈ ਭਰ ਚੀਜ਼ਾਂ ਨਹੀਂ ਨਿਕਲੀਆਂ, ਬਿਲਡਿੰਗਾਂ ਸਾਰੀਆਂ ਖਤਮ ਹੋ ਚੁੱਕੀਆਂ ਸੀ। ਪਰ ਗੁਰੂ ਰਾਮਦਾਸ ਨੇ ਫਿਰ ਵੀ ਸਾਡੇ ਤੇ ਬਖਸ਼ਿਸ਼ ਕੀਤੀ ਹੈ। ਮਾਰੇ ਮੰਦਰ ਹੈ ਮੇਰਾ ਕਾਰਖਾਨਾ ਕਾਲੀਆਂ ਬਾਗ 'ਚ, ਉਹ ਕਾਲੀਆਂ ਬਾਗ ਦੇ ਵਿੱਚ ਅਸੀਂ ਬਹਿ ਕੇ ਕੰਮ ਕਰਕੇ ਆਪਣੇ ਬੱਚਿਆਂ ਦੀ ਰੋਟੀ ਕੱਢੀ। ਇਹੋ ਜਿਹੇ ਹਾਲਾਤ ਹੈਗੇ ਸੀ ਕਿ ਸਾਡੇ 3-4 ਤੋਂ ਬਾਜ਼ਾਰ ਦੇ ਬੰਦ ਹੋ ਚੁੱਕੇ, ਬੰਦਾ ਨਹੀਂ, ਬੰਦੇ ਜਾ ਨਹੀਂ, ਕਿੱਥੇ ਜਾਈਏ। ਫਿਰ ਬਹਿ ਕੇ ਸਾਰਿਆਂ ਸਲਾਹ ਕੀਤੀ ਕਿ ਆਪਾਂ ਛਾਬੜੀ ਲਾ ਲਓ, ਰੋਟੀ ਮਹਾਰਾਜ ਦੇਗਾ। ਮਹਾਰਾਜ ਨੇ ਸਾਨੂੰ ਰੋਟੀ ਦਿੱਤੀ। ਅਸੀਂ ਦਿੱਲੀ ਗਏ ਹਾਂ, ਜਾ ਕੇ ਮੈਡਮ ਦੇ ਨਾਲ ਕੀਤੀ, ਇੰਦਰਾ ਗਾਂਧੀ ਨਾਲ ਗੱਲ ਕੀਤੀ। ਉਸ ਵਕਤ ਮੈਡਮ ਨੇ ਕਿਹਾ ਜੀ ਇਹ ਗੱਲ ਹੈਗੀ ਆ ਕਿ ਆਰਮੀ ਦੀ ਸਕੀਮ ਹੈ, ਮੇਰੇ ਹੱਥ ਖੜੇ ਆ। ਉਸ ਟਾਈਮ 'ਤੇ ਸਾਨੂੰ ਆਰਡਰ ਨਹੀਂ ਗਿਆ ਸੀ ਕਿ ਆਪਣੀਆਂ ਦੁਕਾਨਾਂ ਤੁਸੀਂ ਬਣਾ ਸਕਦੇ ਹੋ, ਇਹ ਵੀ ਆਰਡਰ ਨਹੀਂ ਗਿਆ ਸੀ। ਫਿਰ ਵੀ ਅਸੀਂ ਕੋਸ਼ਿਸ਼ ਕਰਕੇ ਆਪਣੀਆਂ ਛਾਬੜੀਆਂ ਲਾਉਣ ਦੀ, ਟੀਨਾ ਪਾ ਕੇ, ਤੰਬੂ ਲਾ ਕੇ ਗੁਜ਼ਾਰਾ ਕੀਤਾ। ਦਰਬਾਰ ਸਾਹਿਬ ਦੇ ਵਿੱਚ ਬਾਜ਼ਾਰਾਂ 'ਚ ਅਸੀਂ ਲਾਸ਼ਾਂ ਆ ਵੇਖੀਆਂ, ਕੋਈ ਸਿੱਖਾਂ ਦੀਆਂ ਲਾਸ਼ਾਂ ਚੁੱਕਣ ਨਹੀਂ ਆਇਆ। ਔਰ ਐਡੇ ਜਵਾਨ ਸੀ ਜਿਹਦੇ 3-4 ਬੰਦੇ ਚੁੱਕ ਨਹੀਂ ਸਕਦੇ, ਐਡੇ ਜਵਾਨਾਂ ਦੀਆਂ ਲਾਸ਼ਾਂ ਦੀ। ਉਹ ਆਰਮੀ ਵੱਲੋਂ ਉੱਥੇ ਬੰਦੇ ਸ਼ੂਟ ਕੀਤੇ ਗਏ ਕਿ ਜਾਂ ਅੰਦਰੋਂ ਜਿਹੜੇ ਜੋ ਸੰਗਤ ਦੇ ਵਿੱਚੋਂ ਜਿਨ੍ਹਾਂ ਦੇ ਗੋਲੀਆਂ ਲੱਗੀਆਂ, ਉਹਦੇ ਅੰਦਰ ਵੀ ਲਾਸ਼ਾਂ ਗਈਆਂ ਸੀ, ਬਾਹਰ ਵੀ ਸੜਕ 'ਤੇ ਲਾਸ਼ਾਂ ਗਈਆਂ, ਕਾਠੀਆਂ ਬਾਜ਼ਾਰ ਮੋੜ 'ਤੇ ਵੀ ਲਾਸ਼ਾਂ ਪਈਆਂ ਸੀ। ਹੁਣ ਉਹ ਸਮਝੋ ਰਾਹ ਜਾਂਦੇ ਆ ਜਾਂ ਅੰਦਰੋਂ ਆਇਆ ਜਾਂ ਬਾਹਰੋਂ ਆਇਆ ਜਾਂ ਲੰਘਦੇ ਆ, ਇਹ ਮਹਾਰਾਜ ਜਾਣੇ ਕੋਈ ਵੇਖਣ ਥੋੜ੍ਹਾ। ਕਰਫਿਊ ਲੱਗੇ ਸੀ, ਵੇਖਦੇ ਨਹੀਂ, ਜਿਹੜਾ ਵੇਖੇ ਗੋਲੀ ਮਾਰਦੇ ਉਸ ਵੇਲੇ, ਇਹ ਹਿਸਾਬ ਸੀ। ਲੇਕਿਨ ਹੈਗਾ ਲਾਸ਼ਾਂ ਬਾਜ਼ਾਰ 'ਚ ਪਈਆਂ ਸੀ। 36 ਚੌਂਕ ਦੇ ਵਿੱਚ ਲਾਸ਼ਾਂ ਨੂੰ ਚੁੱਕ ਕੇ ਗੱਡੀਆਂ 'ਚ ਆਮ ਜਿਹੜਾ ਕੂੜਾ ਸੁੱਟੀ ਦੇ ਨਾ, ਇਸ ਤਰ੍ਹਾਂ ਹੀ ਲਾਸ਼ਾਂ ਸੁੱਟ ਕੇ ਤੇ ਗੱਡੀਆਂ ਭਰ ਭੇਜੀਆਂ। ਤੁਸੀਂ ਸੰਤ ਜਰਨੈਲ ਸਿੰਘ ਹੋਣਾ ਨੂੰ ਮਿਲੇ ਹੋ, ਕਦੀ ਦਰਸ਼ਨ ਕੀਤੇ? ਪਿੰਡਾਂ ਵਾਲੇ ਦੀ ਵੀ ਸਾਹਮਣੇ ਮੋਰਚੇ ਲੱਗੇ ਸੀ, ਦਿੱਤੇ ਸਾਡੇ ਕਾਰਖਾਨੇ ਤੋਂ ਉੱਪਰੋਂ, ਤੇ ਅਸੀਂ ਕੰਮ ਕਰਦੇ ਰਹੇ। ਸਾਨੂੰ ਉਹਨਾਂ ਨੇ ਅੱਜ ਤੱਕ ਕੋਈ ਤੰਗ ਨਹੀਂ ਕੀਤਾ, ਕੁਝ ਨਹੀਂ ਕੀਤਾ। ਉਹ ਮੇਰੀ ਸ਼ਕਲ ਵੇਖਦੇ ਕਹਿੰਦਾ ਬੋਲ ਕੰਮ ਕੀ ਕਰਾਉਣਾ। ਮੈਨੂੰ ਤਾਂ ਸੁਭਾਅ ਬਹੁਤ ਵਧੀਆ ਲੱਗਾ, ਐਡਾ ਵਧੀਆ ਲੱਗਾ ਜਿਹਦਾ ਹਿਸਾਬ ਕੋਈ ਨਹੀਂ। ਮੈਂ 20-25 ਕੰਮ ਲੋਕਾਂ ਦੇ ਕੀਤੇ ਆ, ਮੇਰੀ ਆਵਾਜ਼ ਬਹੁਤ ਸੁਣਦੇ ਸੀ, ਜੋ ਵੀ ਮੈਂ ਕਹਿਣਾ ਉਸੇ ਵੇਲੇ ਪੂਰਾ ਕਰ ਦਿੰਦੇ ਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਇਸ ਸਮੇਂ ਅੰਮ੍ਰਿਤਸਰ ਦੇ ਪਾਪੜ ਵੜੀਆਂ ਵਾਲਾ ਜੋ ਬਾਜ਼ਾਰ, ਮਸ਼ਹੂਰ ਬਾਜ਼ਾਰ ਆ, ਉੱਥੇ ਮੌਜੂਦ ਆ। ਇੱਥੇ ਅਸੀਂ ਸਰਦਾਰ ਰਵਿੰਦਰ ਸਿੰਘ ਹੋਣਾ ਦੀ ਦੁਕਾਨ ਤੇ ਬੈਠੇ ਆ। ਇਹ ਇਸ ਸਮੇਂ ਪਾਪੜ ਐਸੋਸੀਏਸ਼ਨ ਦੇ ਪ੍ਰਧਾਨ ਨੇ। ਇਹ ਬਾਜ਼ਾਰ ਜਿਹਨੂੰ ਨਿਊ ਮਿਸ਼ਰੀ ਬਾਜ਼ਾਰ ਕਿਹਾ ਜਾਂਦਾ ਵਾ, ਇਹਦੇ ਚੇਅਰਮੈਨ ਨੇ। ਇਸ ਤੋਂ ਇਲਾਵਾ ਪੰਜਾਬ ਵਪਾਰਕ ਮੰਡਲ ਦੇ ਮੈਂਬਰ ਵੀ ਨੇ। ਇਹਨਾਂ ਨੇ ਉਹ ਦੌਰ ਵੇਖਿਆ ਜਿਹਨੂੰ ਸਿੱਖ ਕੌਮ ਅੱਜ ਵੀ ਜਿਸ ਦਾ ਦਰਦ ਮਹਿਸੂਸ ਕਰਦੀ ਹੈ। ਮੇਰੀ ਮੁਰਾਦ ਜੂਨ 84 ਦਾ ਤੀਜਾ ਘੱਲੂਘਾਰਾ। ਗੁਰੂ ਰਾਮਦਾਸ ਪਾਤਸ਼ਾਹ ਵੱਲੋਂ ਜਦੋਂ 52 ਕਿੱਤਾ ਘਰ ਵਸਾਏ ਜਾਂਦੇ ਨੇ ਤਾਂ ਇਹਨਾਂ ਦੇ ਬਜ਼ੁਰਗ ਵੀ ਆ ਕੇ ਉਹਨਾਂ ਦੇ ਵਿੱਚ ਇੱਥੇ ਵਸਦੇ ਨੇ। ਉਸ ਸਮੇਂ ਦੇ ਵਸੇ ਚੌਥੇ ਪਾਤਸ਼ਾਹ ਦੇ ਸਮੇਂ ਦੀ ਇਹਨਾਂ ਦੀ ਸਾਂਝ ਗੁਰੂ ਘਰ ਦੇ ਨਾਲ, ਅਤੇ 84 ਦੇ ਸਮੇਂ ਦੇ ਵਿੱਚ ਇਹਨਾਂ ਨੂੰ ਵੀ ਬਹੁਤ ਕੁਛ ਝੱਲਣਾ ਪਿਆ। ਇਹਨਾਂ ਨੂੰ ਵੀ ਦੁਕਾਨ ਤੋਂ ਰੇਹੜੀ 'ਤੇ ਆਉਣਾ ਪਿਆ, ਛਾਬੜੀ 'ਤੇ ਆਉਣਾ ਪਿਆ। ਆਓ ਇਹਨਾਂ ਨਾਲ ਗੱਲਬਾਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਜੀ ਜੋ ਉਸ ਸਮੇਂ ਵਾਪਰਿਆ, ਅਸੀਂ ਚਾਹੁੰਦੇ ਹਾਂ ਕਿ ਤੁਸੀਂ ਸਾਡੇ ਨਾਲ ਉਹ ਯਾਦ ਸਾਂਝੀ ਕਰੋ, ਕਿਉਂਕਿ ਤੁਸੀਂ ਉਸ ਸਮੇਂ ਇੱਥੇ ਮੌਜੂਦ ਸੀ, ਤੁਸੀਂ ਉਹ ਸਾਰਾ ਦ੍ਰਿਸ਼ ਵੇਖੇ ਨੇ। ਸਭ ਤੋਂ ਪਹਿਲਾਂ ਹੈਗਾ ਜੀ, ਮਹਾਰਾਜ ਨੇ ਜਦੋਂ ਅਟੈਕ ਸ਼ੁਰੂ ਹੋਇਆ ਦਰਬਾਰ ਸਾਹਿਬ ਦਾ, ਕਰਫਿਊ ਸ਼ੁਰੂ ਹੋਏ, ਹੜਤਾਲਾਂ ਹੋਈਆਂ, ਉਸ ਤੋਂ ਬਾਅਦ ਕਰਫਿਊ ਪੰਜਾਬ ਪੁਲਿਸ ਲੱਗੀ, BSF ਲੱਗੀ, ਮਿਲਟਰੀ ਤੱਕ ਲੱਗੀ। ਸਾਡੀਆਂ ਜਿਹੜੀਆਂ ਦੁਕਾਨਾਂ ਸੀ ਨਾ ਉਹ ਕਰਫਿਊ ਇਹਨਾਂ ਲਾ ਤੇ ਬੰਦ ਕਰਕੇ ਤੇ ਚਲੇ ਗਏ।
2 ਦਿਨਾਂ ਬਾਅਦ ਮਹਾਰਾਜ ਗੁਰੂ ਅਰਜਨ ਸਾਹਿਬ ਜੀ ਦਾ ਸ਼ਹੀਦੀ ਗੁਰਪੁਰਬ ਜਿਹੜਾ ਆਇਆ, ਉਹ ਸ਼ਹੀਦੀ ਗੁਰਪੁਰਬ ਦੇ ਵਿੱਚ ਮੈਂ ਆਪਣੇ ਪਰਿਵਾਰ ਸਮੇਤ ਦਰਬਾਰ ਸਾਹਿਬ ਦੇ ਅੰਦਰ ਸੀ ਤੇ ਨਾਲ ਹੀ ਆਵਾਜ਼ ਆ ਗਈ ਹੈ ਜੀ ਕਰਫਿਊ ਲੱਗ ਗਿਆ, ਨਿਕਲ ਜਾਓ ਨਿਕਲ ਜਾਓ ਨਿਕਲ ਜਾਓ। ਉਸ ਦੁਕਾਨ ਦੇ ਵਿੱਚ ਜਦੋਂ ਅਸੀਂ ਆਏ ਹਾਂ, ਆਪਣੀਆਂ ਦੁਕਾਨਾਂ ਦਾ ਬੂਹਾ ਖੋਲ ਕੇ ਵੇਖ ਕੇ ਤੇ ਜਿੰਦਰੇ ਵੀ ਨਹੀਂ ਬੰਦ ਕੀਤੇ ਸੀ ਕਿ BSF ਲੱਗੀ। ਉਹ ਕਹਿੰਦੇ ਕੋਈ ਨਹੀਂ, ਅਸੀਂ ਬੈਠੇ, ਤੁਸੀਂ ਜਾਓ, ਕੋਈ ਗੱਲ ਨਹੀਂ। ਜਿੰਦਰੇ ਵੀ ਨਹੀਂ ਬੰਦ ਕੀਤੇ। ਹਾਲਾਤ ਇਹੋ ਜਿਹੇ ਗਏ ਸੀ, ਜਦੋਂ ਅਸੀਂ ਨੱਸ ਕੇ ਆਪਣੇ ਘਰਾਂ ਨੂੰ ਗਏ ਆ, ਉਸ ਤੋਂ ਬਾਅਦ ਸਾਨੂੰ ਮੌਕਾ ਮੁੜ ਕੇ ਨਹੀਂ ਮਿਲਿਆ। ਨਾ ਆਪਾਂ ਦੁਕਾਨਾਂ ਰਹੀਆਂ, ਨਾ ਕੁਛ ਰਿਹਾ, ਬਿਲਡਿੰਗਾਂ ਮਾਈ ਸੇ ਨਾ ਕਾਠੀਆਂ ਦਾ ਬਾਜ਼ਾਰ, ਪਾਪੜਾਂ ਦਾ ਬਾਜ਼ਾਰ, ਮਨਿਆਰਾਂ ਵਾਲਾ ਬਾਜ਼ਾਰ, ਕੌਲਸਰ ਅੱਧਾ ਖਤਮ ਹੋ ਚੁੱਕਾ ਸੀ। ਜਦੋਂ ਆ ਕੇ ਅਸੀਂ ਆਪਣੀਆਂ ਦੁਕਾਨਾਂ ਵੇਖੀਆਂ, ਦੁਕਾਨਾਂ ਦਾ ਤਹਿਸ ਨਹਿਸ ਹੋ ਗਿਆ ਸੀ। ਉਸ ਦੁਕਾਨ ਤੋਂ ਇੱਕ ਸੂਈ ਭਰ ਚੀਜ਼ਾਂ ਨਹੀਂ ਨਿਕਲੀਆਂ, ਬਿਲਡਿੰਗਾਂ ਸਾਰੀਆਂ ਖਤਮ ਹੋ ਚੁੱਕੀਆਂ ਸੀ। ਚਲੋ ਮਹਾਰਾਜ ਗੁਰੂ ਰਾਮਦਾਸ ਨੇ ਫਿਰ ਹੀ ਸਬਰ ਸੰਤੋਖ ਦਿੱਤਾ। ਉਸ ਟਾਈਮ ਦੇ ਉੱਤੇ ਔਖਾ ਤੇ ਟਾਈਮ ਬੜਾ ਸੀ, ਜਿਹੜਾ ਨਾ ਦੁਕਾਨ ਰਵੇ, ਨਾ ਕੁਛ ਰਵੇ, ਨਾ ਮਕਾਨ ਰਵੇ, ਗੋਦਾਮ ਰਵੇ, ਕੀ ਕਰ ਸਕਦੇ। ਪਰ ਗੁਰੂ ਰਾਮਦਾਸ ਨੇ ਫਿਰ ਵੀ ਸਾਡੇ ਤੇ ਬਖਸ਼ਿਸ਼ ਕੀਤੀ ਹੈ। ਮਾਰੇ ਮੰਦਰ ਹੈ ਮੇਰਾ ਕਾਰਖਾਨਾ ਕਾਲੀਆਂ ਬਾਗ 'ਚ, ਉਹ ਕਾਲੀਆਂ ਬਾਗ ਦੇ ਵਿੱਚ ਅਸੀਂ ਬਹਿ ਕੇ ਕੰਮ ਕਰਕੇ ਆਪਣੇ ਬੱਚਿਆਂ ਦੀ ਰੋਟੀ ਕੱਢੀ। ਕੰਮ ਮਹਾਰਾਜ ਨੇ ਕਿਰਪਾ ਕਰ ਦਿੱਤੀ। ਸਾਡਾ ਜੋ ਮਾਲ ਬਣਾਉਣੇ ਸੀ ਉਸ ਤਰ੍ਹਾਂ ਹੀ ਦੁਕਾਨਾਂ ਵੇਲੇ ਵੀ ਕਾਰਖਾਨੇ ਲਿਆ, ਕਾਰਖਾਨੇ ਥੱਲੇ ਛਾਬੜੀ ਲਾਈ ਆ। ਸਾਰਾ ਜਿਹੜੀ ਸੰਗਤ ਸੀ ਨਾ, ਬਾਜ਼ਾਰ ਬੰਦ ਸੀ, ਤਾਰਾਂ ਲੱਗੀਆਂ ਸੀ। ਉਸ ਤਾਰਾਂ ਨੂੰ ਚੁਕਾਉਣ ਵਾਸਤੇ ਬਹੁਤ ਜੱਦੋ ਜਹਿਦ ਕੀਤੀ। ਉਸ ਟਾਈਮ ਦੇ ਉੱਤੇ ਇਹੋ ਜਿਹੇ ਹਾਲਾਤ ਹੈਗੇ ਸੀ ਕਿ ਸਾਡੇ 3-4 ਤਾਂ ਬਾਜ਼ਾਰ ਦੇ ਬੰਦ ਹੋ ਚੁੱਕੇ, ਬੰਦਾ ਨਹੀਂ, ਬੰਦੇ ਜਾ ਨਹੀਂ, ਕਿੱਥੇ ਜਾਈਏ। ਫਿਰ ਬਹਿ ਕੇ ਸਾਰਿਆਂ ਸਲਾਹ ਕੀਤੀ ਕਿ ਆਪਾਂ ਛਾਬੜੀ ਲਾ ਲਓ, ਰੋਟੀ ਮਹਾਰਾਜ ਦੇਗਾ। ਮਹਾਰਾਜ ਨੇ ਸਾਨੂੰ ਰੋਟੀ ਦਿੱਤੀ। ਮੈਂ ਮੈਨੂੰ ਕਹੂੰਗਾ ਕਿ ਆਹ ਤਸਵੀਰ ਇਹਨਾਂ ਮੈਨੂੰ ਦਿੱਤੀ ਹੈ ਇੰਟਰਵਿਊ ਸ਼ੁਰੂ ਕਰਨ ਤੋਂ ਪਹਿਲਾਂ। ਇਹ ਇੱਕ ਕਾਰਖਾਨੇ ਦੇ ਮਾਲਕ ਜਿਨ੍ਹਾਂ ਕੋਲ ਆਪਣੀ ਦੁਕਾਨ ਆ, ਗੋਦਾਮ ਆ, ਕਾਰਖਾਨਾ ਆ, ਉਹਨਾਂ ਨੂੰ ਇਹ ਦਿਨ ਵੀ ਆਪਾਂ ਸਿਰਫ ਇੱਕ ਪੱਖ ਵੇਖਦੇ ਹਾਂ ਕਿ ਜਿੰਨਾ ਜਾਨੀ ਨੁਕਸਾਨ ਹੋਇਆ, ਪਰ ਇਸ ਤੋਂ ਇਲਾਵਾ ਮਾਲੀ ਨੁਕਸਾਨ ਵੀ ਬਹੁਤ ਲੋਕਾਂ ਦਾ ਹੋਇਆ। ਜਿਹੜੇ ਪੀੜ੍ਹੀਆਂ ਤੋਂ ਕਾਰੋਬਾਰ ਕਰਦੇ ਆ ਰਹੇ ਸੀ, ਉਹਨਾਂ ਨੂੰ ਵੀ ਛਾਬੜੀਆਂ ਦੇ ਉੱਪਰ ਆਉਣਾ ਪਿਆ। ਹਾਂਜੀ, ਇਸ ਤੋਂ ਅੱਗੇ ਉਸ ਤੋਂ ਬਾਅਦ ਇਹ ਹੈਗਾ ਜੀ ਕਿ ਮਤਲਬ ਨਾ ਦੌਰ ਤੇ ਬੜੇ ਔਖੇ ਚੱਲੇ। ਫਿਰ ਅਸੀਂ ਇਹੋ ਜਿਹੀ ਦੌੜਬਾਜ਼ ਕੀਤੀ। ਚਲੋ ਗੁਰੂ ਰਾਮਦਾਸ ਨੇ ਕਿਰਪਾ ਕੀਤੀ, ਉਦਮ ਬਖਸ਼ਿਆ। ਅਸੀਂ ਸਰਕਾਰ ਨਾਲ ਵੀ ਟੱਕਰ ਲਿੱਤੀ। ਟੱਕਰ ਇਸ ਕਰਕੇ ਲਿੱਤੀ ਕਿ ਉਸ ਵੇਲੇ ਜਨਰਲ ਬਰਾੜ ਹੁੰਦੇ ਸੀ। ਅਸਾਂ ਕਾਂਗਰਸੀ MP ਲੀਡਰ MLA ਸਾਰੇ ਮੇਰੇ ਕੋਲ ਆਉਂਦੇ ਜਾਂਦੇ ਰਹਿੰਦੇ ਸੀ। ਮੈਂ ਉਹਨਾਂ ਨੂੰ ਕਿਹਾ ਸਾਡੀ ਹਾਲਾਤ ਵੇਖੋ, ਸਾਡੇ ਨਾਲ ਕੀ ਬਣਿਆ, ਅਸੀਂ ਕਿੱਥੇ ਜਾਈਏ, ਕਿੱਥੋਂ ਰੋਟੀ ਲਈਏ, ਬੱਚਿਆਂ ਨੂੰ ਕਿੱਥੋਂ ਪਾਲੀਏ। ਉਹਨਾਂ ਨੇ ਕਿਹਾ ਕੋਈ ਗੱਲ ਨਹੀਂ, ਸਾਡੇ ਨਾਲ ਚਲੋ, ਦਿੱਲੀ ਚਲੋ। ਅਸੀਂ ਦਿੱਲੀ ਗਏ ਹਾਂ। ਦਿੱਲੀ ਗਏ ਹਾਂ, ਜਾ ਕੇ ਮੈਡਮ ਦੇ ਨਾਲ ਕੀਤੀ, ਇੰਦਰਾ ਗਾਂਧੀ ਨਾਲ ਗੱਲ ਕੀਤੀ। ਉਸ ਵਕਤ ਮੈਡਮ ਨੇ ਕਿਹਾ ਜੀ ਇਹ ਗੱਲ ਹੈਗੀ ਆ ਕਿ ਆਰਮੀ ਦੀ ਸਕੀਮ ਹੈ, ਮੇਰੇ ਹੱਥ ਖੜੇ ਆ, ਸਾਨੂੰ ਜਵਾਬ ਹੀ ਮਿਲਿਆ। ਉਸ ਤੋਂ ਬਾਅਦ ਦੇ ਵਿੱਚ ਅਸੀਂ ਫਿਰ ਗਿਆਨੀ ਜੈਲ ਸਿੰਘ, ਉਸ ਵੇਲੇ ਰਾਸ਼ਟਰਪਤੀ ਸੀ, ਰਾਸ਼ਟਰਪਤੀ ਨੂੰ ਵੀ ਮਿਲਿਆ। ਉਹਨਾਂ ਨੂੰ ਜਾ ਕੇ ਕਿਹਾ ਵੀ ਸਾਡੀ ਹਾਲਤ ਖਰਾਬ ਹੈਗੀ ਆ, ਸਾਨੂੰ ਟਿਕਾਣਾ ਕੋਈ ਨਹੀਂ ਰਿਹਾ, ਸਾਡੀ ਮਦਦ ਕੀਤੀ ਜਾਵੇ। ਉਹ ਗੱਲਾਂ ਉਹਨਾਂ ਨੇ ਬੜੇ ਧਿਆਨ ਨਾਲ ਸਾਡੀਆਂ ਸੁਣੀਆਂ, ਲੇਕਿਨ ਮਦਦ ਵੇਲੇ ਉਹ ਵੀ ਹੱਥ ਖੜੇ ਕਰ ਗਏ। ਉਸ ਤੋਂ ਬਾਅਦ ਦੇ ਵਿੱਚ ਅਸੀਂ ਕਿਹਾ ਯਾਰ ਹੁਣ ਹੋਰ ਕੋਈ ਥਾਂ ਨਹੀਂ। ਜਨਰਲ ਬਰਾੜ ਹੈਗਾ ਦਿੱਲੀ ਹੋਏ, ਕਹਿੰਦਾ ਚਲੋ ਮਿਲਨੇ ਆ। ਬਰਾੜ ਸਾਹਿਬ ਨੂੰ ਜਾ ਕੇ ਸਾਰੀ ਕਹਾਣੀ ਦੱਸੀ ਜੋ ਸਾਡੇ ਨਾਲ ਬੀਤੀ ਆ। ਉਹ ਉਸ ਗੱਲ ਸਾਡੀ ਮਦਦ ਵਾਸਤੇ ਤਿਆਰ ਹੋ ਗਏ। ਕਹਿੰਦੇ ਤੁਸੀਂ ਮਦਦ ਕਿਸ ਤਰ੍ਹਾਂ ਚਾਹੁੰਦੇ ਹੋ? ਮੈਂ ਕਿਹਾ ਮਦਦ ਕੁਛ ਨਹੀਂ ਚਾਹੁੰਦੇ, ਸਾਨੂੰ ਜਿਹੜੀਆਂ ਤਾਰਾਂ ਇਹ 100 ਗਜ 'ਤੇ ਪਈਆਂ, ਇਹ ਕੰਢੇ ਤਾਰਾਂ ਚੁਕਾ ਕੇ ਦਰਬਾਰ ਸਾਹਿਬ ਦੇ ਕੋਲ ਲੈ ਜਾਓ, ਸਾਡਾ ਬਾਜ਼ਾਰ ਖਾਲੀ ਕਰ ਦਿਓ, ਅਸੀਂ ਛਾਬੜੀ ਲਾ ਕੇ ਰੋਟੀ ਜੋਗਾ ਹੋ ਜਾਈਏ। ਉਸ ਟਾਈਮ ਦੇ ਉੱਤੇ ਜਨਰਲ ਬਰਾੜ ਨੇ, ਜਨਰਲ ਥਾਪਰ ਸੀ ਕਾਠੀਆਂ ਬਿਹਾਰ 'ਚ, ਉਹਦੀ ਚੌਂਕੀ ਸੀ, ਉਹਨੂੰ ਦਿੱਲੀੋਂ ਸਾਡੇ ਸਾਹਮਣੇ ਉਹਨਾਂ ਨੂੰ ਫੋਨ ਕੀਤਾ ਕਿ ਪਾਪੜਾਂ ਵਾਲੇ ਪ੍ਰਧਾਨ ਆਇਆ, ਜੋ ਕਹਿੰਦੇ ਕਰਦੇ। ਸਾਨੂੰ ਹੌਸਲਾ ਹੋ ਗਿਆ ਵੀ ਐਡਾ ਜਨਰਲ ਨੇ ਆਵਾਜ਼ ਦਿੱਤੀ ਹੈ, ਸਾਡਾ ਹੌਸਲਾ ਵੱਧ ਗਿਆ। ਅਸੀਂ ਅੰਮ੍ਰਿਤਸਰ ਆ ਕੇ ਜਨਰਲ ਨੂੰ ਕਿਹਾ ਥਾਪਰ ਨੂੰ ਵੀ ਇਹ ਤੁਹਾਨੂੰ ਫੋਨ ਆਇਆ, ਕਹਿੰਦੇ ਆਹੋ ਹੀ ਸਾਨੂੰ ਫੋਨ ਆ ਗਿਆ ਕਿ ਤੁਸੀਂ ਨਾਲ ਚੱਲੋ। ਉਹ ਸਾਡੇ ਨਾਲ ਚੌਂਕ 'ਚ ਆਇਆ, ਸਾਡੇ ਸਾਹਮਣੇ ਉਹਨਾਂ ਤਾਰਾਂ ਚੁਕਾਈਆਂ, ਚੁਕਾ ਕੇ ਪਰੇ ਦਰਬਾਰ ਸਾਹਿਬ ਦੀਆਂ ਪੌੜੀਆਂ ਦੇ ਕੋਲ ਕਰ ਦਿੱਤੀਆਂ। ਬਾਜ਼ਾਰ ਲੰਘਾ ਸ਼ੁਰੂ ਹੋ ਗਿਆ। ਫਿਰ ਹੌਲੀ ਹੌਲੀ ਸਾਰੇ ਅਸੀਂ ਭਰਾਵਾਂ ਨੂੰ ਕਿਹਾ ਹੋਰ ਕੁਛ ਨਹੀਂ ਗਾ, ਤੁਸੀਂ ਛਾਬੜੀ ਲਾ ਕੇ, ਮੰਝ ਲਾ ਕੇ, ਛੱਬੜ ਲਾ ਲਓ, ਛਾਂ ਕਰਕੇ ਆਪਣੀਆਂ ਰੋਟੀਆਂ ਜੋ ਕਰ ਲਓ। ਹਾਈ ਮਾਈ ਬਣਨ ਦਾ ਆਰਡਰ ਤਾਂ ਹੈ ਨਹੀਂ ਸੀ ਉਸ ਟਾਈਮ 'ਤੇ। ਸਾਨੂੰ ਆਰਡਰ ਨਹੀਂ ਗਿਆ ਸੀ ਕਿ ਆਪਣੀਆਂ ਦੁਕਾਨਾਂ ਤੁਸੀਂ ਬਣਾ ਸਕਦੇ ਹੋ, ਇਹ ਵੀ ਆਰਡਰ ਨਹੀਂ ਗਿਆ ਸੀ। ਫਿਰ ਵੀ ਅਸੀਂ ਕੋਸ਼ਿਸ਼ ਕਰਕੇ ਆਪਣੀਆਂ ਛਾਬੜੀਆਂ ਲਾਉਣ ਦੀ, ਟੀਨਾ ਪਾ ਕੇ, ਤੰਬੂ ਲਾ ਕੇ ਗੁਜ਼ਾਰਾ ਕੀਤਾ।
ਫਿਰ ਥੋੜ੍ਹਾ ਟਾਈਮ ਪਾ ਕੇ 6 ਮਹੀਨੇ ਸਾਲ ਲੰਘਿਆ। ਉਸ ਤੋਂ ਬਾਅਦ ਅਸੀਂ ਦੁਕਾਨਾਂ ਪੱਕੀਆਂ ਮਿੱਟੀ ਦੀਆਂ ਇੱਟਾਂ ਲਾ ਕੇ ਵੀ ਚਾਲੂ ਕੀਤੀਆਂ, ਨੀਹਾਂ ਭਰੀਆਂ, ਦੁਕਾਨਾਂ ਕੀਤੀਆਂ। ਉਹੀ ਦੁਕਾਨਾਂ ਸਾਲ ਬਾਅਦ ਮੁੜ ਕੇ ਕਹਿ ਰਹੇ ਗੁਲਿਆਰਾ ਸਕੀਮ 'ਚ ਆ ਗਿਆ, ਫਿਰ ਤਹਿਸ ਨਾਲ ਸਭ ਢਹਿ ਗਈਆਂ। ਫਿਰ ਉਸ ਤੋਂ ਬਾਅਦ ਪੱਕੀਆਂ ਬਣਾਈਆਂ, ਉਹ ਦੁਬਾਰਾ ਉਹ ਫਿਰ ਚਲੇ ਗਈਆਂ। ਅਤੇ ਇਸ ਕਰਕੇ ਸਾਡੇ ਨਾਲ ਬੀਤੀਆਂ ਬਹੁਤ ਕੁਝ ਹੈ, ਪਰ ਗੁਰੂ ਰਾਮਦਾਸ ਸਾਨੂੰ ਬਚਾਉਂਦਾ ਰਹੇ ਨੇ, ਮਹਾਰਾਜ ਬਖਸ਼ੇ ਰਹੀ ਹੈ। ਇਹ ਸਾਰੀਆਂ ਭੀੜਾਂ 'ਚੋਂ ਅਸੀਂ ਨਿਕਲੇ ਹਾਂ। ਅੱਜ ਉਹੀ ਮਹਾਰਾਜ ਨੇ ਬਖਸ਼ੀ ਕਰ ਦਿੱਤੀ ਹੈ, ਫਿਰ ਸਾਨੂੰ ਰੋਟੀ ਜੋਗਾ ਕਰਦਾ। ਹਾਲਾਤ ਬਹੁਤ ਮਾੜੇ ਜੀ। ਬਾਕੀ ਰਹਿ ਗਈ ਦਰਬਾਰ ਸਾਹਿਬ ਦੀ ਗੱਲ। ਦਰਬਾਰ ਸਾਹਿਬ ਦੇ ਵਿੱਚ ਬਾਜ਼ਾਰਾਂ 'ਚ ਅਸੀਂ ਲਾਸ਼ਾਂ ਆ ਵੇਖੀਆਂ, ਕੋਈ ਸਿੱਖਾਂ ਦੀਆਂ ਲਾਸ਼ਾਂ ਚੁੱਕਣ ਨਹੀਂ ਆਇਆ। ਬਾਜ਼ਾਰ ਕਾਠੀਆਂ 'ਚ ਪਈਆਂ ਸੀ, ਇਹਨਾਂ ਕੌਲਸਰ ਦੇ ਬਾਜ਼ਾਰ ਦੇ ਵਿੱਚ ਪਈਆਂ ਸੀ, ਲਾਸ਼ਾਂ ਬਾਜ਼ਾਰਾਂ 'ਚ ਪਈਆਂ ਸੀ। ਔਰ ਐਡੇ ਐਡੇ ਜਵਾਨ ਸੀ ਜਿਹਦੇ 3-4 ਬੰਦੇ ਚੁੱਕ ਨਹੀਂ ਸਕਦੇ, ਐਡੇ ਐਡੇ ਜਵਾਨਾਂ ਦੀਆਂ ਲਾਸ਼ਾਂ ਦੀ। ਕੌਣ ਸੀ ਇਹ ਮਹਾਰਾਜ ਜਾਣਦਾ, ਸਾਨੂੰ ਇਹਦਾ ਪਤਾ ਨਹੀਂ ਹੈਗਾ। ਲੇਕਿਨ ਇਹ ਲਾਸ਼ਾਂ ਦੀ ਬਾਜ਼ਾਰ 'ਚ ਵੇਖੀਆਂ, ਵੇਖ ਕੇ ਦੰਗ ਹੋ ਗਿਆ। ਇਹ ਮਹਾਰਾਜ ਸੱਚੇ ਪਾਤਸ਼ਾਹ ਤੋਂ ਜ਼ਿੰਦਗੀ ਦੇ ਬਖਸ਼ੀ ਆ। ਸੀਜ਼ਾਂ ਚਲੀ ਗਈਆਂ, ਕੋਈ ਗੱਲ ਨਹੀਂ, ਫੇਰ ਦੇ ਦੇਗਾ ਮਹਾਰਾਜ। ਇਹੋ ਜਿਹਾ ਟਾਈਮ ਸਾਡੇ 'ਤੇ ਆਇਆ, ਸਾਨੂੰ ਵੇਖਿਆ। ਫਿਰ ਹੁਣ ਮਹਾਰਾਜ ਦੀ ਮਰਜ਼ੀ ਹੈ ਕਿ ਮਹਾਰਾਜ ਨੇ ਕਿੱਥੇ ਰੱਖਣਾ, ਇਹ ਉਹਦੀ ਦਾਤ ਹੈ। ਲੇਕਿਨ ਹਾਲਾਤ ਬਹੁਤ ਮਾੜੇ ਸੀ, ਸਿੱਖਾਂ ਦੇ ਹਾਲਾਤ ਬਹੁਤ ਮਾੜੇ। ਉਸ ਟਾਈਮ ਦੇ ਉੱਤੇ ਸਾਡੀ ਸੁਣਾਈ ਕਿਸੇ ਕੋਲੋਂ ਨਹੀਂ ਹੋਈ, ਨਾ ਸਾਡੇ ਸੁਣੀ, ਨਾ ਅਸੀਂ ਕੋਈ ਮਦਦ ਮੰਗੀ ਹੈ। ਹਾਂ ਮੰਗਤੇ ਆ ਗੁਰੂ ਰਾਮਦਾਸ ਦੇ, ਗੁਰੂ ਰਾਮਦਾਸ ਕੋ ਰੋਜ਼ ਮੰਗਦੇ ਹਾਂ, ਮਹਾਰਾਜ ਰੋਜ਼ ਸਾਨੂੰ ਦਿੰਦਾ। ਭੁੱਖੇ ਨਹੀਂ ਰਹਿਣ ਦਿੱਤਾ, ਭੁੱਖਾ ਟੱਬਰ ਨੂੰ ਸੌਣ ਨਹੀਂ ਦਿੱਤਾ। ਗੁਰੂ ਰਾਮਦਾਸ ਨੇ ਸਾਡੀ ਮਦਦ ਕੀਤੀ ਹੈ। ਅੱਜ ਤੱਕ ਕਿਸੇ ਬੰਦੇ ਨੇ ਸਾਨੂੰ ਕੋਈ ਵੀ ਕਿਸੇ ਨੇ ਸਾਡੀ ਬਾਂਹ ਨਹੀਂ ਫੜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਹੜਾ ਤੁਸੀਂ ਬਾਜ਼ਾਰਾਂ 'ਚ ਦੱਸਿਆ ਵੀ ਲਾਸ਼ਾਂ ਪਈਆਂ ਸਨ, ਵੀ ਉਹ ਆਰਮੀ ਵੱਲੋਂ ਉੱਥੇ ਬੰਦੇ ਸ਼ੂਟ ਕੀਤੇ ਗਏ ਕਿ ਜਾਂ ਅੰਦਰੋਂ ਜਿਹੜੇ ਜੋ ਸੰਗਤ ਦੇ ਵਿੱਚੋਂ ਜਿਨ੍ਹਾਂ ਦੇ ਗੋਲੀਆਂ ਲੱਗੀਆਂ ਸਨ, ਉਹਦੇ ਬਾਰੇ ਗੱਲ ਹੈਗੀ ਆ। ਕੁਛ ਦਾ ਦਰਬਾਰ ਸਾਹਿਬ ਦੇ ਅੰਦਰ ਦੁਕਾਨਾਂ ਹੈਗੀਆਂ ਸੀ, ਗੋਦਾਮ ਹੈਗੇ ਸੀ, ਜਿਹੜੀਆਂ ਦੁਕਾਨਾਂ ਚੱਲਦੀਆਂ ਨੇ, ਮਕਾਨ ਵੀ ਗੋਦਾਮ, ਉਹਦੇ ਅੰਦਰ ਵੀ ਲਾਸ਼ਾਂ ਹੈਗੀਆਂ ਸੀ। ਬਾਹਰ ਵੀ ਸੜਕ 'ਤੇ ਲਾਸ਼ਾਂ ਹੈਗੀਆਂ, ਕਾਠੀਆਂ ਬਾਜ਼ਾਰ ਮੋੜ 'ਤੇ ਵੀ ਲਾਸ਼ਾਂ ਪਈਆਂ ਸੀ। ਹੁਣ ਉਹ ਸਮਝੋ ਰਾਹ ਜਾਂਦੇ ਆ ਜਾਂ ਅੰਦਰੋਂ ਆਇਆ ਜਾਂ ਬਾਹਰੋਂ ਆਇਆ ਜਾਂ ਲੰਘਦੇ ਆ, ਇਹ ਮਹਾਰਾਜ ਜਾਣੇ ਕੋਈ ਵੇਖਣ ਥੋੜ੍ਹਾ। ਕਰਫਿਊ ਲੱਗੇ ਸੀ, ਵੇਖਦੇ ਨਹੀਂ, ਜਿਹੜਾ ਵੇਖੇ ਗੋਲੀ ਮਾਰਦੇ ਉਸ ਵੇਲੇ, ਇਹ ਹਿਸਾਬ ਸੀ। ਲੇਕਿਨ ਹੈਗਾ ਲਾਸ਼ਾਂ ਬਾਜ਼ਾਰ 'ਚ ਪਈਆਂ ਸੀ। ਆਪਾਂ ਬਾਜ਼ਾਰਾਂ ਲਾਸ਼ਾਂ ਵੇਖੀਆਂ, ਬਾਜ਼ਾਰ 'ਚ ਪਈਆਂ, ਸਾਰਾ ਸੀਨ ਵੇਖਿਆ। ਢਹਿ ਢੇਰੀ ਵੀ ਆਪਣੀਆਂ ਬਿਲਡਿੰਗਾਂ ਵੀ ਵੇਖੀਆਂ, ਗੋਦਾਮ ਵੀ ਵੇਖੇ ਹੈ। ਅਤੇ ਇਹ ਸਿਲਸਿਲਾ ਬਹੁਤ ਉਹਦੇ ਔਖਾ ਸੀ। ਕਦੋਂ ਚੁੱਕੀਆਂ ਗਈਆਂ? ਸਫਾਈ ਫਿਰ ਕਦੋਂ ਹੋਈ, ਕਿੰਨਾ ਦਿਨਾਂ 'ਚ? ਇਹ 8-10-15 ਦਿਨਾਂ 'ਚ ਕੋਈ ਇਲਾਕਾ ਚੁੱਕੀ ਜਾਂਦੇ ਆ। 36 ਚੌਂਕ ਦੇ ਵਿੱਚ ਟਰੱਕ ਗੱਡੀ ਦਾ ਭਰਿਆ, ਸਾਡੇ ਸਾਹਮਣੇ ਲਾਸ਼ਾਂ ਚੁੱਕ ਕੇ 36 ਚੌਂਕ ਦੇ ਵਿੱਚ ਲਾਸ਼ਾਂ ਗੱਡੀ 'ਚ ਸੁੱਟ ਕੇ ਲੈ ਕੇ ਗਈਆਂ ਗੱਡੀਆਂ। ਉਸ ਟਾਈਮ 'ਤੇ ਮਿਲਟਰੀ ਨੇ 36 ਚੌਂਕ ਦੇ ਵਿੱਚ ਲਾਸ਼ਾਂ ਨੂੰ ਚੁੱਕ ਕੇ ਗੱਡੀਆਂ 'ਚ, ਆਮ ਜਿਸ ਤਰ੍ਹਾਂ ਕੂੜਾ ਸੁੱਟੀ ਦੇ ਨਾ, ਇਸ ਤਰ੍ਹਾਂ ਹੀ ਲਾਸ਼ਾਂ ਸੁੱਟ ਕੇ ਅਤੇ ਗੱਡੀਆਂ ਭਰ ਭੇਜੀਆਂ। ਕਿੱਥੇ ਭੇਜੀਆਂ ਤਾਂ ਪਤਾ ਦੇਖ ਤਾਂ ਸਕਦੇ ਨਹੀਂ ਸੀ, ਨਾ ਸਕਦੇ। ਇਹ ਆਪ ਇਹਦਾ ਸੀਨ ਅਸੀਂ ਵੇਖਿਆ ਕਿ 36 ਚੌਂਕ ਦੇ ਵਿੱਚ ਸਾਡੇ ਸਾਹਮਣੇ ਸਿੱਖਾਂ ਦੀਆਂ ਲਾਸ਼ਾਂ ਗੱਡੀ ਸੁੱਟ ਕੇ ਭੇਜੀ। ਜੋ ਅੰਦਰ ਵਾਪਰਿਆ ਉਹਦੇ ਬਾਰੇ ਤੁਸੀਂ ਉਸ ਸਮੇਂ ਕੁਝ ਸੁਣਿਆ ਹੋਵੇ, ਕਿਉਂਕਿ ਉਸ ਤੋਂ ਬਾਅਦ ਮਿਸ ਇਨਫੋਰਮੇਸ਼ਨ ਜਿਹੜੀ ਆ ਬਹੁਤ ਆ। ਕੋਈ ਬੰਦਾ ਕੋਈ ਗੱਲ ਕਰਦਾ, ਕਿਉਂਕਿ ਤੁਸੀਂ ਇਸ ਸਮੇਂ ਨੇੜੇ ਮੌਜੂਦ ਸੋ, ਤੁਹਾਡੇ ਤੱਕ ਕੋਈ ਜਾਣਕਾਰੀ ਪਹੁੰਚੀ ਹੋਵੇ ਅੰਦਰ ਜੋ ਕੁਝ ਉਸ ਸਮੇਂ ਚੱਲ ਰਿਹਾ ਸੀ? ਦੇਖੋ ਜੀ, ਅੰਦਰ ਪਤਾ ਕੀ ਗੱਲ ਹੈ, ਅੰਦਰ ਕੋਈ ਐਡੀ ਕੋਈ ਗੱਲ ਨਹੀਂ ਸੀ। ਇਹ ਹੁਣ ਆਰਮੀ ਦੀ ਸਕੀਮ ਸੀ, ਮਿਲਟਰੀ ਦੀ ਸਕੀਮ ਸੀ। ਇੱਧਰ ਜਾ ਸਕਦਾ ਕੋਈ ਨਹੀਂ ਸੀ, ਨਾ ਕੋਈ ਵੇਖ ਸਕਦਾ ਸੀ ਇਹ ਕੀ ਹੋਇਆ। ਲੇਕਿਨ ਇਹਨਾਂ TV 'ਚ ਖਬਰਾਂ ਜ਼ਰੂਰ ਸੁਣਦੇ ਸਾਂ ਕਿ ਮਤਲਬ ਭਿੰਡਰਾਂ ਦੇ ਨਾ ਸ਼ਹੀਦ ਹੋ ਗਏ ਆ, ਉਹ ਮਤਲਬ ਸੁਬੇਗ ਸਿੰਘ ਸ਼ਹੀਦ ਹੋ ਗਿਆ। ਇਹ ਮਤਲਬ ਖਬਰਾਂ ਅਸੀਂ TV 'ਤੇ ਵੇਖੀਆਂ ਸੁਣੀਆਂ। ਤੁਸੀਂ ਜਰਨਲ ਸੁਬੇਗ ਸਿੰਘ ਬਾਰੇ ਇੱਕ ਦੱਸਦੇ ਹੁੰਦੇ ਹੋ? ਹੈਗਾ ਸੀ ਜੀ, ਇਸ ਤਰ੍ਹਾਂ ਹੈਗਾ ਸੀ ਕਿ ਸਾਡਾ ਕਾਰਖਾਨਾ ਹੈਗਾ ਸੀ ਪਾਪੜਾਂ ਦੇ ਬਾਜ਼ਾਰ ਅਤੇ ਕਾਠੀਆਂ ਬਾਜ਼ਾਰ ਮੋੜ ਦੇ ਉੱਤੇ। ਸਾਡੇ ਕਾਰਖਾਨੇ ਦੇ ਉੱਪਰ ਮੇਰੇ ਤਾਏ ਦਾ ਕਾਰਖਾਨਾ ਸੀ, ਉੱਥੇ ਸਾਡੇ ਪਾਪੜੀਆਂ ਬੰਦੇ ਸੀ। ਅਸੀਂ ਆਪਣੇ ਕਾਰਖਾਨੇ ਸਾਹਮਣੇ ਇੱਕ 4 ਮੰਜ਼ਿਲਾ ਬਿਲਡਿੰਗ ਗਈ ਸੀ ਬੜੀ ਉੱਚੀ, ਉਹਦੇ ਵਿੱਚ ਇੱਕ ਸਰਦਾਰ ਜੀ ਰੋਜ਼ ਕੈਮਰਾ ਪਵਾਉਂਦੇ ਸੀ। ਕਿੰਨੀ ਤਰੀਕ ਦੀ ਇਹ ਗੱਲ? ਉਹ ਮਤਲਬ ਉਹ ਅਟੈਕ ਤੋਂ ਸਮਝ ਲਓ 8-10 ਦਿਨ 15 ਦਿਨ ਪਹਿਲਾਂ ਦੀ ਗੱਲ। ਅਟੈਕ ਜਦੋਂ ਆਇਆ ਉਦੋਂ 8-10-15 ਉਹ ਕੈਮਰਾ ਪਵਾਉਂਦੇ ਸੀ ਤੇ ਹੁਣ ਸਾਨੂੰ ਕੀ ਪਤਾ 4 ਮਹੀਨਾ ਉੱਪਰ ਕੌਣ ਸੀ ਕੌਣ ਨਹੀਂ ਗਾ ਸੀ, ਹੈ ਮਤਲਬ ਵੇਖਦੇ ਸਾਨੂੰ ਰੋਜ਼। ਅਸੀਂ ਆਪਣਾ ਕੰਮ ਕਰੀ ਜਾਂਦੇ, ਉਹ ਕੈਮਰਾ ਪਵਾਈ ਜਾਂਦੇ, ਸਾਰੇ ਪਾਸੇ ਵੇਚਦੇ। ਉਸ ਤੋਂ ਬਾਅਦ ਦੇ ਵਿੱਚ ਇੱਕ ਦਿਨ ਬਾਜ਼ਾਰ ਦੇ ਵਿੱਚ ਸਰਦਾਰ ਜੀ ਉਹ ਆਏ ਆ ਕੇ ਮੇਰੇ ਮੇਰੇ ਤਾਏ ਦਾ ਕਾਰਖਾਨਾ ਸੀ, ਤਾਂ ਭਤੀਜਾ ਮੇਰਾ ਥੱਲੇ ਸੀ, ਉਹਨੂੰ ਪੁੱਛਦੇ ਜੀ ਕਾਰਖਾਨਾ ਕਿਹਦਾ? ਕਹਿੰਦਾ ਇਹਨਾਂ ਦਾ। ਅਤੇ ਉਹ ਕਹਿੰਦਾ ਜੀ ਇਹ CRP ਤੁਸੀਂ ਕੋਠੇ ਚੜਾਈ ਆ? ਅਤੇ ਉਹ ਕਹਿੰਦਾ ਨਹੀਂ ਜੀ, ਉਹ ਡਰ ਗਿਆ ਮੁੰਡਾ ਅਤੇ ਉਹ ਮੇਰੇ ਕੋਲ ਆਇਆ। ਮੇਰੇ ਕੋਲ ਜਿਹੜੇ ਲਿਆ ਅਤੇ ਉਹ ਮੇਰੇ ਕੋਲ ਉਹ ਜਨਰਲ ਸੁਬੇਗ ਸਿੰਘ ਨਾਂ ਦੱਸਿਆ ਉਹਨੇ।
ਮੈਨੂੰ, ਤੇ ਮੈਂ ਹੈਰਾਨ ਹੋ ਗਿਆ, ਜਨਰਲ ਸਾਹਿਬ ਇਸ ਤਰ੍ਹਾਂ ਬਾਜ਼ਾਰ 'ਚ ਖੁੱਲ੍ਹੇ ਆਮ ਕਿਸ ਤਰ੍ਹਾਂ। ਫਿਰ ਮੇਰੇ ਨਾਲ ਗੱਲ ਹੋਈ, ਮੈਂ ਕਿਹਾ ਜੀ ਇਹ ਕਹਿੰਦੇ ਤੁਸੀਂ ਚੜਾਇਆ CRP। ਮੈਂ ਕਿਹਾ ਸਾਡੇ ਚੜਾਉਣ ਦਾ ਮਤਲਬ ਕੀ, ਜਿੰਦਰਾ ਤੋੜ ਕੇ ਚੜ੍ਹਿਆ। ਕਹਿੰਦੇ ਕਵੇਂਗਾ ਮੈਨੂੰ, ਮੈਂ ਕਿਹਾ ਡਰ ਹੈ, ਜਿੰਦਰਾ ਸਾਡੇ ਮਕਾਨ ਦਾ ਤੋੜਿਆ ਸੀ, ਡਰ ਹੈ ਕੋਈ। ਕੋਠੇ ਜਨਰਲ ਸੁਬੇਰ ਸਿੰਘ ਕੋਠੇ ਗਿਆ, CRP ਨੂੰ ਉਤਾਰਿਆ, ਉਤਾਰ ਕੇ ਤੇ ਉਹਨਾਂ ਨੂੰ ਸਾਨੂੰ ਕਬਜ਼ਾ ਕਾਰਖਾਨੇ ਦਵਾਇਆ। ਅੱਛਾ, ਉਸ ਤੋਂ ਬਾਅਦ ਦੇ ਵਿੱਚ ਉਹ ਮੇਰੀ ਦੁਕਾਨ 'ਤੇ ਵੀ ਆਇਆ, ਦੁਕਾਨ 'ਤੇ ਆਇਆ ਤੇ ਕਹਿੰਦੇ ਵੀ ਮੈਂ ਤੇ ਵੇਖਦਾ ਜ਼ਰੂਰ ਸੀ, ਲੇਕਿਨ ਗੱਲ ਦਾ ਪਤਾ ਨਹੀਂ ਅੱਜ ਤੱਕ ਦੁਕਾਨ ਸਾਂਝ ਨਹੀਂ ਹੋਈ। ਤੇ ਮੈਨੂੰ ਵੇਖ ਕੇ ਕਹਿੰਦੇ ਜੀ ਇਹ ਮਤਲਬ ਵਾਰਦਾਤ ਜੋ ਹੋਈ ਹੈ। ਮੈਂ ਕਿਹਾ ਜੀ ਮਹਾਰਾਜ ਦਾ ਭਾਣਾ ਸੀ, ਉਹ ਕਹਿ ਦੇ ਸਕਦੇ ਕਿਸੇ ਵਾਸਤੇ ਦੀ ਗੱਲ ਨਹੀਂ ਸੀ। ਬਾਕੀ ਰਹਿੰਦੇ ਕੋਈ ਗੱਲ ਨਹੀਂ, ਘਬਰਾਉਣਾ। ਫਿਰ ਮੈਨੂੰ ਪਤਾ ਲੱਗਾ ਜਨਰਲ ਸੁਬੇਰ ਸਿੰਘ ਇਹ ਗਿਆ। ਬਸ ਇਹਨੇ ਮਤਲਬ ਗੱਲ ਮੇਰੀ ਉਹਨਾਂ ਨਾਲ ਹੋਈ ਆ, ਮੈਨੂੰ ਮਿਲ ਕੇ ਗਏ ਆ, ਦੁਕਾਨ ਮੇਰੀ 'ਤੇ ਆਏ। ਉਦੋਂ ਘੇਰਾ ਪੈ ਰਿਹਾ ਸੀ ਪਰ ਕਰਫਿਊ ਨਹੀਂ ਸੀ ਲੱਗਾ ਉਸ ਸਮੇਂ। ਕਰਫਿਊ ਨਹੀਂ ਲੱਗਾ ਸੀ, ਲੇਕਿਨ ਉਹ ਨਾ ਉਹ ਡਰਦੇ ਨਹੀਂ ਸੀ। ਮੈਂ ਕਈ ਵਾਰੀ ਵੇਖਿਆ ਬਾਜ਼ਾਰ ਦੇ ਵਿੱਚੋਂ ਜਾਂ ਆਮ ਸਰੇਆਮ ਮਕਾਨਾਂ 'ਚ ਇੱਕ ਦਰਬਾਰ ਸਾਹਿਬ ਦੇ ਕੋਲ ਹੈ ਨਾ ਇੱਕ ਪੁਲ ਪਾਇਆ ਸੀ। ਉਹ ਪੁਲ ਤੋਂ ਇੱਥੋਂ ਤੱਕ ਸਾਡੇ ਕਾਰਖਾਨੇ ਤੱਕ ਪਹੁੰਚ ਜਾਂਦੇ, ਕੋਠੇ ਤੋਂ ਉੱਪਰੋਂ ਗਲੀ 'ਚੋਂ ਇੱਕ ਪੁਲ ਪਾ ਕੇ ਉਹਨੂੰ ਦਰਬਾਰ ਸਾਹਿਬ ਤੋਂ ਤੇ ਮਨਿਆਰਾਂ ਦੇ ਬਾਜ਼ਾਰ ਤੋਂ ਜਿਹੜਾ ਮਕਾਨ ਸੀ ਉਸ ਮਕਾਨ 'ਤੇ ਆ ਜਾਂਦੇ ਸੀ। ਵੇਚਦੇ ਰਹਿੰਦੇ, ਸਾਨੂੰ ਕੀ ਪਤਾ ਸੀ, ਕਦੀ ਵੇਖਿਆ ਨਹੀਂ। ਅੱਛਾ, ਕੁਦਰਤੀ ਸਾਡੇ ਕਾਰਖਾਨੇ ਸਾਹਮਣੇ ਮਤਲਬ ਨਾ ਪਿੰਡਾਂ ਵਾਲੇ ਦੀ ਵੀ ਸਾਹਮਣੇ ਮੋਰਚੇ ਲੱਗੇ ਸੀ, ਦਿੱਤੇ ਸਾਡੇ ਕਾਰਖਾਨੇ ਤੋਂ ਉੱਪਰੋਂ, ਤੇ ਅਸੀਂ ਕੰਮ ਕਰਦੇ ਰਹੇ। ਸਾਨੂੰ ਉਹਨਾਂ ਨੇ ਅੱਜ ਤੱਕ ਕੋਈ ਤੰਗ ਨਹੀਂ ਕੀਤਾ, ਕੁਝ ਨਹੀਂ ਕੀਤਾ। BSF ਕਿਤੇ ਨਾ ਆਏ, ਨਛੱਤਰ ਸਿੰਘ ਉਹਦਾ ਨਾਂ ਸੀ, ਉਹ ਕਿਤੇ ਕਹਿੰਦਾ ਮੈਂ ਕੋਠੇ ਵੇਖਣਾ। ਮੈਂ ਕਿਹਾ ਨਾ ਜਾਈ ਤੂੰ ਉੱਪਰ, ਮੈਂ ਉਹਨੂੰ ਮਨਾ ਕਰਦਾ ਨਾ ਜਾਈ। ਉਹ ਕੁਦਰਤੀ ਕੋਠੇ ਗਿਆ, ਉਹ ਤਾਂ ਬਰਸਟ ਉਹਨਾਂ ਨੇ ਮਾਰਿਆ ਕੁਦਰਤੀ, ਉਹਨੇ ਵੇਖ ਲਿਆ ਤਾਂ ਲੰਮਾ ਪੈ ਗਿਆ, ਬਚ ਗਿਆ। ਤੇ ਇਸ ਕਰਕੇ ਮੈਂ ਕਿਹਾ ਮੈਂ ਤੁਹਾਨੂੰ ਕਿਹਾ ਨਾ ਜਾ। ਸਾਨੂੰ ਤਾਂ ਰੋਜ਼ ਵੇਚਦੇ ਕਿ ਪਾਪੜਾਂ ਦੇ ਕੰਮ ਕਰਦੇ, ਸਾਨੂੰ ਉਹਨਾਂ ਨੇ ਅੱਜ ਤੱਕ ਕੋਈ ਤੰਗ ਨਹੀਂ ਕੀਤਾ। ਇਹ ਸਾਰਾ ਹਿਸਟਰੀ ਬੜਾ ਕੁਝ ਵੇਖਿਆ, ਬੜੇ ਰੰਗ ਵੇਖਿਆ ਉਹ ਮਹਾਰਾਜ ਨੇ। ਤੁਸੀਂ ਸੰਤ ਜਰਨੈਲ ਸਿੰਘ ਹੋਣਾ ਨੂੰ ਮਿਲੇ ਹੋ, ਕਦੀ ਦਰਸ਼ਨ ਕੀਤੇ? ਸੰਤ ਜਰਨੈਲ ਸਿੰਘ ਕੋ ਮੈਂ 20-25 ਕੰਮ ਲਿੱਤੇ। ਕੰਮ ਕਿਸ ਤਰ੍ਹਾਂ ਲਿੱਤੇ ਆ? ਬਾਜ਼ਾਰ ਦੇ ਮੇਰਾ ਆਪਣਾ ਕੰਮ ਸੀ, ਬਾਜ਼ਾਰ ਦੇ ਕੰਮ ਸੀ। ਮੈਂ ਸੰਤਾਂ ਕੋ ਜਿਹੜੇ ਪਹਿਲੀ ਵਾਰੀ ਗਿਆ, ਉਸ 'ਤੇ ਇੱਕ ਮੁੰਡਾ ਮੇਰੇ ਕੋਲ 2-2.5 ਸਾਲ ਕੰਮ ਕਰ ਗਿਆ ਸੀ ਪਾਪੜਾਂ ਦਾ। ਉਹ ਸੰਤਾਂ ਕੋਲੋਂ ਬੂਹਾ ਖੋਲ੍ਹਦਾ ਸੀ, ਉਹ ਹੀ ਸੀ, ਅਤੇ ਉਹ ਹੀ ਆਉਂਦਾ ਉਹ ਹੀ ਜਾਂਦਾ। ਮੈਂ ਜਿਸ ਪਹਿਲੀ ਵਾਰੀ ਗਿਆ ਸੰਤ ਜਰਨੈਲ ਸਿੰਘ ਪਿੰਡ ਵਾਲੇ ਕੋਲ ਪਹੁੰਚਾ ਜਿਹੜੇ, ਅਤੇ ਉਹ ਮੁੰਡਾ ਗੀਜਾ ਉਹਦਾ ਨਾਂ ਸੀ। ਅਤੇ ਮਹਾਰਾਜ ਬਾਬਾ ਦੀਪ ਸਿੰਘ ਦੇ ਗੁਰਦੁਆਰੇ 'ਚ ਉਹਦਾ ਪਿਓ ਹੈਡ ਗ੍ਰੰਥੀ ਸੀ, ਉਹਦਾ ਲਟਕਾ ਸੀ। ਅਤੇ ਮੇਰੇ ਕੋਲ 2 ਸਾਲ ਕੰਮ ਕਰਦਾ ਰਿਹਾ। ਉਹਨੇ ਮੈਨੂੰ ਕਿਹਾ ਦਫਾ ਦਾ ਪੌੜੀ ਉੱਤਰ ਕੇ ਭੱਜ ਕੇ ਸੰਤਾਂ ਕੋ ਗਿਆ, ਸੰਤ ਜੀ ਪਾਪੜਾਂ ਦੇ ਪ੍ਰਧਾਨ ਆਏ। ਉਹ ਮੈਂ ਕਿਹਾ ਕੀ ਕਰਨ 'ਚ ਗਿਆ ਜੀ? ਕਹਿੰਦਾ ਨਹੀਂ ਮੈਂ ਕੁਛ ਨਹੀਂ ਕਿਹਾ। ਮੈਂ ਕਿਹਾ ਪਾਪੜਾਂ ਦੇ ਪ੍ਰਧਾਨ ਆਇਆ ਤੇ ਯਾਰ ਧਿਆਨ ਨਾਲ ਬਾਬਾ ਜੀ ਇਹਨਾਂ ਨਾਲ ਗੱਲ। ਮੈਂ ਗੱਲ ਸੁਣਾਈ, ਮੈਂ ਕਿਹਾ ਬਾਬਾ ਜੀ ਇਹ ਗੱਲ ਬਤਾਓ। ਬਾਬਾ ਜੀ ਕਹਿੰਦੇ ਹੁਕਮ ਕਰ। ਕਹਿੰਦਾ ਅੱਛਾ ਯਾਰ ਇੱਕ ਗੱਲ ਯਾਦ ਰੱਖੀ, ਮੈਂ ਨਾਂ ਤਾਂ ਤੇਰਾ ਜਾਣਦਾ ਨਹੀਂ, ਇਹ ਜ਼ਰੂਰ ਯਾਦ ਰੱਖਾਂਗਾ ਪਾਪੜਾਂ ਨਾਲ ਆਇਆ ਸੀ। ਮੈਂ 20-25 ਕੰਮ ਲੋਕਾਂ ਦੇ ਕੀਤੇ ਆ, ਮੇਰੀ ਆਵਾਜ਼ ਬਹੁਤ ਸੁਣਦੇ ਸੀ, ਜੋ ਵੀ ਮੈਂ ਕਹਿਣਾ ਉਸ ਵੇਲੇ ਪੂਰਾ ਕਰ ਦਿੰਦੇ ਸੀ। ਬੜੇ ਕੰਮ ਉਹਨਾਂ ਨੇ ਕੀਤੇ, ਬਾਜ਼ਾਰ ਦੇ ਕੰਮ ਕਰਾਇਆ, ਕੋਈ ਐਸੀ ਕੋਈ ਗਲਤ ਕੰਮ ਜਾਂ ਗਲਤ ਆਵਾਜ਼ ਨਹੀਂ ਦਿੱਤੀ। ਉਹ ਮੇਰੀ ਸ਼ਕਲ ਵੇਖਦੇ ਕਹਿੰਦਾ ਬੋਲ ਕੰਮ ਕੀ ਕਰਾਉਣਾ। ਮੈਨੂੰ ਤਾਂ ਸੁਭਾਅ ਬਹੁਤ ਵਧੀਆ ਲੱਗਾ, ਐਡਾ ਵਧੀਆ ਲੱਗਾ ਜਿਹਦਾ ਹਿਸਾਬ ਕੋਈ ਨਹੀਂ। ਕੋਈ ਕੰਮ ਤੁਹਾਨੂੰ ਯਾਦ ਹੋਵੇ ਜਿਹੜਾ ਉਹ ਸੰਤਾਂ ਦੇ ਆਖਿਆ ਹੋਇਆ ਹੋਵੇ? ਸੰਤਾਂ ਦੇ ਆਖੇ ਇਹੋ ਜਿਹੇ ਕੰਮ ਹੋਇਆ ਕਿ ਹਰਿਆਣਾ ਦੇ ਵਿੱਚ ਸਿੱਖ 2-3 ਮਰੇ, ਅਤੇ ਇੱਥੇ ਹਾਲਾਤ ਬਹੁਤੇ ਖਰਾਬ ਹੋ ਗਏ। ਜਦੋਂ ਅਟੈਕ ਤੋਂ ਥੋੜ੍ਹਾ ਦਿਨ ਪਹਿਲਾਂ ਮੈਂ ਜਾ ਕੇ ਸੰਤਾਂ ਨੇ ਕਿਹਾ, ਮੈਂ ਸੰਤ ਜੀ ਗੱਲ ਹੈਗੀ ਆ ਕਿ 5-4 ਮੁੰਡੇ ਆਉਂਦੇ ਆ, ਬਾਜ਼ਾਰ ਬੰਦ ਕਰੋ। ਮੈਂ ਕਿਹਾ ਜੀ ਮੇਰੇ 'ਤੇ ਗੁਰੂ ਰਾਮਦਾਸ ਨੇ ਕਿਰਪਾ ਕੀਤੀ ਆ, 5-6 ਬਾਜ਼ਾਰ ਮੈਂ ਇੱਕੋ ਵੇਲੇ ਬੰਦ ਕਰਾ ਸਕਦਾ ਕਿ ਮੇਰੀ ਆਵਾਜ਼ ਚੱਲਦੀ ਆ। ਤੁਸੀਂ ਆਵਾਜ਼ ਦਿਓ, ਇਸ ਤਰ੍ਹਾਂ ਬੰਦ ਕਰਾਈਏ। ਇਹ 4-5 ਹੱਟੀਆਂ ਬੰਦ ਕਰਨ ਨਾਲ ਬੇਇੱਜ਼ਤੀ ਹੁੰਦੀ ਹੈ, ਜਾਂ ਸਾਰਾ ਸ਼ਹਿਰ ਬੰਦ ਹੋਵੇ ਅਤੇ ਜਾਂ ਨਾ ਹੋਵੇ। ਮੈਂ ਉਹਨੂੰ ਸੰਤਾਂ ਜਾ ਕੇ ਗਿਆ, ਸੰਤਾਂ ਨੇ ਮੈਨੂੰ ਕਿਹਾ ਵੀ ਇੱਕ ਮੇਰਾ ਕੰਮ ਕਰ। ਮੈਂ ਕਿਹਾ ਹੁਣ ਫਸ ਗਏ। ਅਤੇ ਸੰਤ ਐਡੇ ਮੈਨੂੰ ਕਹਿੰਦੇ ਮੇਰਾ ਕੰਮ ਕਰ। ਮੈਂ ਮਾਰੇ ਹੁਕਮ ਕਰੋ। ਕਹਿੰਦਾ ਜੀ ਲੌਂਗ ਵਾਲਾ ਬੈਠਾ ਅੰਮ੍ਰਿਤ ਦਾ ਪੁਜਾਰੀ, ਉਹਨੂੰ ਜਾ ਕੇ ਜੋ ਮੈਨੂੰ ਕਿਹਾ ਉਹਨੂੰ ਜਾ ਕੇ ਕਹਿ। ਮੈਂ ਜਾ ਕੇ ਉਹਨਾਂ ਨੂੰ ਕਿਹਾ, ਉੱਥੇ ਮੈਂ ਜਿਹੜੇ ਗਿਆ ਜਾ ਕੇ ਸੰਤਾਂ ਨੂੰ ਕਿਹਾ, ਸੰਤਾਂ ਦੇ ਨਾਲ ਗੁਰਜੀਤ ਸਿੰਘ ਟੌਹਰਾ ਵੀ ਆ ਗਿਆ। ਕੁਦਰਤੀ ਗੱਲਬਾਤ ਕਰਦੇ ਆ, ਉਹਨਾਂ ਨੇ ਕਿਹਾ, ਮੈਂ ਕਿਹਾ ਬਾਬਾ ਜੀ ਇਹ ਗੱਲ ਹੈਗੀ, ਐਸਾ 4 ਬੰਦੇ ਉੱਠ ਕੇ ਨਾ ਸਾਰਾ ਸ਼ਹਿਰ ਬੰਦ ਕਰਾਓ, ਮੈਂ ਤੁਹਾਡੇ ਨਾਲ। ਉਸ ਟਾਈਮ ਦੇ ਉੱਤੇ ਉਹਨਾਂ ਨੇ ਆਵਾਜ਼ ਦਿੱਤੀ, ਮੈਂ ਕਿਹਾ ਤੁਹਾਡਾ ਦਫ਼ਤਰ ਖੁੱਲ੍ਹਾ। ਮੈਂ ਸ਼੍ਰੋਮਣੀ ਕਮੇਟੀ ਦਾ ਦਫ਼ਤਰ ਬੰਦ ਕਰਵਾਇਆ ਕਹਿ ਕੇ, ਉਹ ਦਫ਼ਤਰ ਬੰਦ ਕੀਤਾ। ਉਹ ਮੇਰੀ ਆਵਾਜ਼ ਦੇ ਨਾਲ ਬਾਜ਼ਾਰ ਵੀ ਬੰਦ ਹੋਏ, ਅਤੇ ਇਸ ਤਰ੍ਹਾਂ ਮੇਰੀ ਆਵਾਜ਼ ਸੁਣਦੇ ਸੀ। ਮੈਨੂੰ ਤਾਂ ਸੁਭਾਅ ਬਹੁਤ ਉਹਨਾਂ ਦਾ ਚੰਗਾ ਲੱਗਾ। ਅੱਗੋਂ ਮਹਾਰਾਜ ਦੀ ਮਰਜ਼ੀ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।